The ongoing Khalistan menace has now struck on Indian Consulate office in Brisbane, Queensland. 21 फरवरी की रात को की कहर वरताया वो कह रहा है Honorary Consul of India in Brisbane, Mrs. Archana Singh found the Khalistan flag attached to the office when she arrived on 22nd February. Police is surveilling the area to keep us safe. We have strong faith in police authority. However, the same day, just to trouble the Australian Hindu community which shares its religion with Indian ministers, Khalistani goons threatened two Hindu temples while they were celebrating their religious festival. Viewers, welcome back on our program. So viewers, Australia ਦੇ ਸ਼ਹਿਰ ਬ੍ਰਿਸਬੇਨ ਵਿੱਚ 19 ਮਾਰਚ ਨੂੰ ਖਾਲਿਸਤਾਨ ਰੈਫਰੈਂਡਮ ਹੋਣ ਜਾ ਰਿਹਾ ਹੈ। ਸੋ ਭਾਰਤੀ ਮੀਡੀਆ ਰਿਪੋਰਟਾਂ ਅਨੁਸਾਰ ਅੱਜ ਜਦੋਂ ਬ੍ਰਿਸਬੇਨ ਵਿੱਚ ਪਾਰਟੀ ਕੌਂਸਲ ਜਨਰਲ ਅਰਚਨਾ ਸਿੰਘ ਆਪਣੇ ਦਫ਼ਤਰ ਵਿੱਚ ਆਈ ਤਾਂ ਉਸ ਨੂੰ ਗਸ਼ ਪੈ ਗਈ ਜਦੋਂ ਉਸ ਨੇ ਦਫ਼ਤਰ ਤੇ ਖਾਲਿਸਤਾਨੀ ਝੰਡਾ ਲਹਿਰਾਉਂਦਾ ਦੇਖਿਆ। ਸੋ ਅਸੀਂ ਸਿੰਘਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਇਸ ਪ੍ਰਾਪਤੀ ਲਈ। ਸੋ ਐਵੇਂ ਹੀ ਪੰਥ ਦੇ ਜਿਹੜੇ ਝੰਡੇ ਨੇ ਉਹ ਝੂਲਦੇ ਰਹਿਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਆਪਣੇ ਉਹਨਾਂ ਵੀਰਾਂ ਭੈਣਾਂ ਦਾ ਵੀ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਜਿਹੜੇ ਕਿ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਨੇ ਔਰ ਉਹਨਾਂ 'ਚੋਂ ਕੁਛ ਨੂੰ ਮੈਂ ਮੈਨਸ਼ਨ ਕਰਦਾ। ਵੀਰ ਗੁਰਿੰਦਰ ਸਿੰਘ ਗਿੱਲ, ਉਹਨਾਂ ਨੇ ਕਿਹਾ ਜੀ ਖਾਲਿਸਤਾਨੀ ਤਾਂ ਖੁਦ ਜਰਾਇਮ ਪੇਸ਼ਾ ਲੋਕ ਹਨ। ਇਹ ਹੁਣ ਗਿੱਲ ਸਾਹਿਬ ਨੇ ਤਨਜ਼ ਕੀਤੀ ਹੈ ਜਾਂ ਭਾਰਤ ਨੇ ਜਿਹੜਾ ਸਾਨੂੰ ਸਰਟੀਫਿਕੇਟ ਦਿੱਤਾ ਹੈ ਉਹਦੀ ਗੱਲ ਕੀਤੀ ਹੈ, ਪਰ ਇਹ ਹਮੇਸ਼ਾ ਜਿਹੜੇ ਗੁਲਾਮ ਹੁੰਦੇ ਨੇ ਉਹਨਾਂ ਨੂੰ ਇਹ ਹਾਕਮਾਂ ਦੇ ਕੋਲ ਲੇਬਲ ਹੁੰਦਾ ਕਿ ਉਹ ਕੀ ਲਾਣ ਔਰ ਉਹਨਾਂ ਨੂੰ ਹੀ ਉਹ ਬਹਾਦਰ ਵੀ ਕਹਿ ਸਕਦੇ ਨੇ ਤੇ ਉਹਨਾਂ ਨੂੰ ਹੀ ਉਹ ਜਰਾਇਮ ਪੇਸ਼ਾ ਵੀ ਬਣਾ ਸਕਦੇ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਨੇ ਸਾਨੂੰ 10 ਅਕਤੂਬਰ 1947 ਨੂੰ ਜਰਾਇਮ ਪੇਸ਼ਾ ਕਬੀਲਾ ਐਲਾਨਿਆ ਸੀ। ਰਾਜਵਿੰਦਰ ਸਿੰਘ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਟਸ ਨਾਟ a surprise how terrorist Indian media reports if Satpal Malik talks Sikh history, not a big news, but if Bhai Amritpal Singh repeats same thing, it is reported as a threat to Home Minister Ranga। ਬਿਲਕੁਲ ਬਿੱਲਾ ਰੰਗਾ ਦੀ ਛੋੜੀ ਉਹਨਾਂ ਨੇ ਕਿਹਾ। ਬਿਲਕੁਲ ਹੁਣ ਉਹੀ ਸਤਪਾਲ ਮਲਿਕ ਜਦੋਂ ਕਹਿੰਦਾ ਕਿ ਵੀ ਮੈਂ ਮੋਦੀ ਨੂੰ ਕਿਹਾ ਜਾ ਕੇ ਕਿ ਵੀ ਇਹ ਸਿੱਖ ਛੋੜेंगे नहीं, इंदिरा गांधी ने मृत्युंजय यज्ञ भी कराया, सिखों ने छोड़ा नहीं है, ये मत करो ये काम, वापस लो ये। और उन्होंने ठीक किया राजविंदर सिंह होरां ने कि भी वो ठीक है। तो हुण इधर जे अमृतपाल सिंह ने भी यही कहा अमित शाह नूं कि भी अमित शाह नूं देख लेना चाहिए, इंदिरा गांधी का भी हशर सिख दबण वाले नहीं ने, साडा पातशाही दावा है, सानूं कोई नहीं रोक सकदा। इंद्रजीत सिंह सिद्धू कहंदे ने एक पैनी मेरे वालों भी जी। बिल्कुल असी बिल्कुल एक बॉक्स रख लेने। जगदीप सिंह संधू फतेह अर्ज करते हैं। बलप्रीत कौर सरन गुरफतेह, रणजोत सिंह खालिस्तान जिंदाबाद, सोहन सिंह माल ਤੁਹਾਨੂੰ ਵੀ ਔਰ ਮੈਨੂੰ ਵੀ ਫਤਿਹ अर्ज ਕਰਦੇ ਨੇ। ਜਸਬੀਰ ਸਿੰਘ पंजाब हल खालिस्तान रोड मैप रेफरेंडम नो डाउट। हरप्रीत सिंह और एंड च सी वरिंदर सिंह ਉਹਨਾਂ ਨੇ ਲਿਖਿਆ ਕਿ ਡਾਕਟਰ ਸਾਹਿਬ ਤੇ ਨੀਲਮ ਭੈਣ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਸ ਇਸ ਤਰ੍ਹਾਂ ਹੀ ਪੰਥ ਨੂੰ ਜਾਗਰੂਕ ਕਰਦੇ ਰਹੋ ਆਪਣੇ ਅਨਮੋਲ ਵਿਚਾਰਾਂ ਨਾਲ। ਖਾਲਿਸਤਾਨ ਇਜ਼ ਓਨਲੀ ਸੋਲੂਸ਼ਨ। ਜਦੋਂ ਤੱਕ ਇਹ ਅਸੀਂ ਆਪਣੇ ਜ਼ਿਹਨ 'ਚ ਨਹੀਂ ਬਿਠਾ ਲੈਂਦੇ ਉਦੋਂ ਤੱਕ ਕੋਈ ਗੁਜ਼ਾਰਾ ਨਹੀਂ। ਬਿਲਕੁਲ ਤੁਸੀਂ ਠੀਕ ਫਰਮਾਇਆ ਵਰਿੰਦਰ ਸਿੰਘ ਜੀ। ਗੁਰਨੇਕ ਸਿੰਘ ਪ੍ਰਣਾਮ ਸ਼ਹੀਦਾਂ ਨੂੰ। ਹਰਪ੍ਰੀਤ ਸਿੰਘ ਖਾਲਿਸਤਾਨ ਜ਼ਿੰਦਾਬਾਦ। ਨਿਰਮਲ ਸਿੰਘ ਢਿੱਲੋਂ, ਭੈਣ ਜੀ ਨਮਨ ਕੌਰ, ਉਹਨਾਂ ਨੇ ਵੀ ਕਿਹਾ ਕਿ ਇਹ ਝੂਠੇ ਨੇ, ਸੋ ਮੈਨੀ ਲਾਈਜ਼, ਮੀਡੀਆ ਇਜ਼ ਲਾਈਂਗ। ਮਨਜੀਤ ਸਿੰਘ, ਦੀਪ ਸਿੰਘ, ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ। ਹੁਣ ਪਹਿਲਾਂ ਵਧਾਈਆਂ ਹਨਾ, ਵੈਸੇ ਤਾਂ ਮੱਝ 'ਚ ਵਧਾਇਓ ਵੀ ਹੋਰ ਵਧੇ। ਹੁਣ ਜਿਹੜੀ ਚੀਜ਼ ਔਰ ਇਹ ਅੰਬੇਦਕਰ ਦੇ ਡਾਕਟਰ ਅੰਬੇਦਕਰ ਦੀ ਕੋਟ ਹੀ ਹੈ ਕਿ ਵੀ ਜਦੋਂ ਇਹਨਾਂ ਨੂੰ ਬਹੁ ਗਿਣਤੀ ਨੂੰ ਬਹੁਤ ਤਕਲੀਫ ਹੋ ਰਹੀ ਹੋਏ ਤੇ ਸਮਝੋ ਵੀ ਕੋਈ ਜ਼ਰੂਰ ਘੱਟ ਗਿਣਤੀਆਂ ਦਾ ਭਲਾ ਹੋਇਆ, ਭਲੇ ਦਾ ਕੰਮ ਹੋਇਆ। ਹੁਣ ਤਕਲੀਫ ਤਾਂ ਅਜੇ ਮੈਲਬਰਨ ਦੀਆਂ ਪੀੜਾਂ ਹੀ ਨਹੀਂ ਸੀ ਹਟੀਆਂ, ਬਥੇਰਾ ਰੋੜਾ ਗਰਮ ਕਰ ਕਰਕੇ ਉਹਨਾਂ ਨੇ ਇੱਟ ਨਾਲ ਸੇਕਾ ਦੇਣਾ ਉਹੀ ਦੇ ਰਹੇ ਸੀ। ਤੇ ਇਧਰ ਚੂਲਾ ਟੁੱਟ ਗਿਆ ਬ੍ਰਿਸਬੇਨ 'ਚ ਔਰ ਖਬਰ ਹੁਣ ਆਪ ਹੀ ਆਪਣਾ ਕਰਦੇ ਨੇ ਉਹਨੂੰ ਬਾਕੀ ਮੀਡੀਆ ਨੂੰ, ਕਿਉਂਕਿ ਇੱਥੇ ਝੰਡਾ ਕਿਤੇ ਲੱਗ ਗਿਆ, ਕਿਸੇ ਦਾ ਲਾਹ ਲਿਆ, ਇੱਥੇ ਤਾਂ ਉਹੀ ਇੱਕ
ਕੱਚੇ ਬਨਾਨਾ ਪਾਏ ਹੁੰਦੇ ਨੇ ਝੰਡੇ ਤੇ ਬਣਾ ਕੇ, ਇੱਥੇ ਪ੍ਰੋਟੈਸਟ ਦਾ ਹੱਕ ਹੈ, ਤੁਸੀਂ ਸਾੜ ਵੀ ਸਕਦੇ ਹੋ, ਉਹਨੂੰ ਹੋਰ ਵੀ ਕੋਈ ਕਰ ਸਕਦੇ ਹੋ। ਪਰ ਕਿਉਂਕਿ ਇਹਨਾਂ ਨੇ ਖੁਦ ਹੀ ਇਹ ਸਾਰਾ ਇੱਕ ਪ੍ਰਪੰਚ ਰਚਿਆ ਹੋਇਆ ਕਿ ਉਹਨੂੰ ਹੋਲੀ ਕਾਊ ਬਣਾਉਣਾ ਹੈ, ਕਿਹਦੇ ਨਾਲ ਕੀ ਜੋੜਨਾ ਹੈ, ਔਰ ਉਸ ਸਾਰਿਆਂ ਨੂੰ ਫਿਰ ਆਪ ਹੀ ਉਸ ਗਪੌੜ ਛੱਡਦੇ ਨੇ, ਉਹਦੇ ਚੋਂ ਹੀ ਜਿਹੜਾ ਉਹ ਨੈਗੇਟਿਵਿਟੀ ਕੱਢਦੇ ਨੇ। ਹੁਣ ਇਹਨਾਂ ਨੇ ਤਾਂ ਆਪਣੇ ਵੱਲੋਂ ਜਿਹੜੇ ਸਿੱਖੀ ਨਾਵਾਂ ਵਾਲੇ ਜਾਂ ਸਿੱਖਾਂ ਨਾਲ ਸੰਬੰਧਿਤ ਕੋਈ ਨਾ ਕੋਈ ਜਿਹੜਾ ਹੈ ਉਹ ਕੌਂਸਲੇਟ ਵਾਰਡਤਾ, ਕਿਤੇ ਜਿਵੇਂ ਇੱਥੇ ਤਰਨਜੀਤ ਸਿੰਘ ਸੰਧੂ ਐਂਬੈਸਡਰ ਲਾਇਆ ਹੋਇਆ। ਹੁਣ ਉੱਥੇ ਇੱਕ ਤਾਂ ਜਦੋਂ ਅਸੀਂ ਦੇਖਦੇ ਹਾਂ ਪਰਥ ਦੇ ਵਿੱਚ ਉਹ ਬਿਠਾਇਆ ਹੋਇਆ ਅਮਰਜੀਤ ਸਿੰਘ ਸਿਰਗੁਮ, ਤੇ ਇਹ ਬ੍ਰਿਸਬੇਨ ਜਿੱਥੇ ਕਿ ਹੁਣ 19 ਮਾਰਚ ਨੂੰ ਹੋਣ ਜਾ ਰਿਹਾ ਖਾਲਿਸਤਾਨ ਰੈਫਰੈਂਡਮ, ਉੱਥੇ ਹੈ ਤਾਂ ਇਹ ਆਨਰਰੀ ਹੈ। ਆਨਰਰੀ ਦਾ ਮਤਲਬ ਸ਼ਾਇਦ ਤਨਖਾਹ ਨਾ ਦੇਣ ਦੇ ਹੋਣੇ ਨੇ। ਅਰਚਨਾ ਕੌਰ, ਪਰ ਅਰਚਨਾ ਸਿੰਘ, ਔਰ ਇਹ ਕੌਰ ਮੈਂ ਇਸ ਲਈ ਕਿਹਾ ਵੀ ਇਹ ਇੱਕ ਦੋ ਫੰਕਸ਼ਨਾਂ 'ਚ ਮੈਂ ਪਿਕਚਰਸ ਦੇਖੀਆਂ, ਇੱਕ ਅੱਧਾ ਨਾਲ ਪੱਗ ਬਣਾ ਕੇ ਬਿਠਾਇਆ ਹੁੰਦਾ, ਪਤਾ ਨਹੀਂ ਘਰ ਵਾਲਾ ਹੀ ਹੋਣਾ ਉਹਦਾ, ਮੋਸਟ ਲਾਈਕਲੀ ਸਿੱਖ ਲੇਡੀ ਹੈ, ਇਸ ਲਈ ਮੈਂ ਇਹਨੂੰ ਕੌਰ ਕਿਹਾ, ਪਰ ਹੈ ਇਹਨੂੰ ਬਿਠਾਇਆ ਹੋਇਆ। ਹੁਣ ਖਬਰ ਵੀ ਇਹਨਾਂ ਨੇ ਦਿੱਤੀ ਹੈ ਕਿ ਜੀ ਇਹ ਹੁਣ ਬ੍ਰਿਸਬੇਨ 'ਚ ਕੌਂਸਲ ਜਨਰਲ ਹੈ, ਕਦੇ ਆ ਜਾਂਦੀ ਹੈ ਕਦੇ ਚਲੇ ਜਾਂਦੀ। ਆਨਰਰੀ ਦਾ ਮਤਲਬ ਕਿਸੇ ਜ਼ਮਾਨੇ 'ਚ ਫੋਰਨ ਸਰਵਿਸ ਰਹੀ ਹੋਏਗੀ, ਫਿਰ ਕੋਈ ਕਾਰੋਬਾਰ ਵੀ ਕਰਦੀ ਹੋਣੀ ਹੈ, ਪਰ ਇਹਨਾਂ ਨੇ ਜਿਹੜਾ ਉਹਨੂੰ ਲਿਖਿਆ ਵੀ ਆਨਰਰੀ ਹੈ। ਖਬਰ ਇਹੀ ਹੈ ਕਿ ਭਾਈ ਇਹ ਜਦੋਂ ਸਵੇਰੇ ਸਵੇਰੇ ਇਨ ਡਿਸਟਰਬਿੰਗ ਡਿਵੈਲਪਮੈਂਟ ਦਾ ਔਨ ਗੋਇੰਗ ਖਾਲਿਸਤਾਨ ਮੈਨਿਸ, ਇਹ ਮੈਨਿਸ ਲਫ਼ਜ਼ ਬਹੁਤ ਵਰਤਦੇ ਨੇ, ਉਹ ਜਦੋਂ ਇਹਨਾਂ ਨੇ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨਿਸ ਟੂ ਦਾ ਲਾ ਅਬਾਈਡਿੰਗ ਹਿੰਦੂਸ, ਉਹਦੇ 'ਚ ਵੀ ਲਫ਼ਜ਼ ਮੈਨਿਸ ਸੀ 1948 'ਚ ਇਸਤੇਮਾਲ ਕੀਤਾ। ਹੁਣ ਉਹ ਮੈਨਿਸ ਜਿਹੜਾ ਉੱਥੋਂ ਦਾ ਸਿੱਖ ਮੈਨਿਸ ਸਿੱਖ ਨੇ ਉਹ ਆਸਟ੍ਰੇਲੀਆ 'ਚ ਪਹੁੰਚ ਗਏ ਬ੍ਰਿਸਬੇਨ। ਉਹਨਾਂ ਨੇ ਕਿਹਾ ਕਿ ਵੀ ਦਾ ਔਨ ਗੋਇੰਗ ਖਾਲਿਸਤਾਨ ਮੈਨਿਸ ਹੈਜ਼ ਨਾਊ ਸਟਕ ਔਨ ਇੰਡੀਅਨ ਕੌਂਸੂਲੇਟ ਆਫਿਸ ਇਨ ਬ੍ਰਿਸਬੇਨ ਕੁਈਨਜ਼ਲੈਂਡ। ਸਟਕ ਤਾਂ ਇਵੇਂ ਕਿਹਾ ਜਿਵੇਂ ਬਾਜ ਨੇ ਪਹਿਲਾਂ ਇੱਥੇ ਝਪਟਾ ਮਾਰਿਆ, ਉੱਥੋਂ ਉੱਡ ਕੇ ਉਹ ਪਹਿਲਾਂ ਮੈਨਿਸ ਟੂ ਦਾ ਲਾ ਅਬਾਈਡਿੰਗ ਹਿੰਦੂਸ ਉਹ ਡਿਸਟ੍ਰਿਕਟ ਕਾਂਗੜਾ ਦੇ ਡਿਪਟੀ ਕਮਿਸ਼ਨਰ ਨੂੰ ਸਰ ਕਪੂਰ ਸਿੰਘ ਨੂੰ ਫਰਮਾਨ ਗਿਆ, ਉੱਥੋਂ ਉੱਡਿਆ, ਔਰ ਇਹਨੇ ਵੀ ਉਹਨਾਂ ਨੇ ਕਿਹਾ ਜੀ ਹੈ, ਇਹਨਾਂ ਨੇ ਆ ਕੇ ਸਟਕ ਦਾ ਮੈਨਿਸ ਦਾ ਇਨ disturbing development, नहीं disturbing, it's an interesting development. Just ongoing Khalistan menace has now struck on Indian consulate office in Brisbane. चलो चंगा होया भी दफ्तर ते स्टक किया कि बीबी दे सिर ते नहीं वजया आके, पर जदों ने उस सवेरे आई बेचारी, the Australia today is given to understand the honorary consulate of India located on Swan Road in Taranga suburb of Brisbane was targeted by Khalistan supporters on the night of 21st February. ਹੁਣ ਦੇਖੋ 21 ਫਰਵਰੀ ਦੀ ਰਾਤ ਨੂੰ ਕੀ ਕਹਿਰ ਵਰਤਾਇਆ। ਉਹ ਕਹਿ ਰਿਹਾ honorary consul of India in Brisbane Mrs. Archana Singh found the Khalistan flag attached to the office when she arrived on 22nd February. ਜਦੋਂ 22 ਦੀ ਸਵੇਰ ਸੁਹੀ ਸਵੇਰ, ਮੌਸਮ ਵੀ ਅੱਜਕੱਲ ਵਧੀਆ ਹੈ, ਉਹ ਚੜੀ ਔਰ ਉਹ ਆਈ ਤੇ ਉਹਨੇ ਦੇਖਿਆ ਕਿ ਜੀ ਬਾਜ ਦੇ ਚਪਟੇ ਵਾਂਗ ਉਹਦੇ ਦਫ਼ਤਰ ਨੂੰ ਚੰਬੜ ਗਿਆ ਖਾਲਿਸਤਾਨ ਦਾ ਝੰਡਾ। ਮਿਸਿਸ ਸਿੰਘ ਇਮੀਡੀਏਟਲੀ ਨੋਟੀਫਾਈਡ ਦਾ ਕੁਈਨਜ਼ਲੈਂਡ ਪੁਲਿਸ। ਉਹਨੂੰ ਇਵੇਂ ਲੱਗਾ ਜਿਵੇਂ ਕਿਸੇ ਵੱਡੇ ਖੜਪੇ ਸੱਪ ਨੇ ਡੰਗ ਮਾਰਿਆ। ਉਹਨੇ ਇੱਕਦਮ ਪੁਲਿਸ ਵਿੱਚ ਔਨ ਅਰਾਈਵਲ ਕਨਫਿਸਕੇਟਡ ਦਾ ਫਲੈਗ, ਉਹਨਾਂ ਨੇ ਆ ਕੇ ਜ਼ਬਤ ਕਰ ਲਿਆ, ਜਿੱਦਾਂ ਕੋਈ ਪੈਟੈਂਟ ਟੈਂਕ ਜ਼ਬਤ ਕਰ ਲਿਆ। ਤੁਸੀਂ ਇਹਨਾਂ ਦੀ ਉਹ ਲੈਂਗੁਏਜ ਤੋਂ ਇਹਨਾਂ ਦਾ ਫੀਅਰ ਦੇਖੋ ਕਿ ਵੀ ਇਹ ਲੈਂਗੁਏਜ ਪਹਿਲਾਂ ਸਟਕ ਔਰ ਦੂਜਾ ਮੈਨਿਸ, ਔਰ ਉਹਨੇ ਕਿਹਾ ਜੀ ਕਨਫਿਸਕੇਟਡ ਦਾ ਫਲੈਗ ਐਂਡ ਸਵੈਪਟ ਦਾ ਆਨਰਰੀ ਕੌਂਸੂਲੇਟ ਆਫ ਇੰਡੀਆ ਟੂ ਕਲੀਅਰ ਆਫ ਐਨੀ ਇਮੀਡੀਏਟ ਥ੍ਰੈਟ। ਨਾਲ ਹੀ ਉਹਨਾਂ ਨੇ ਚਾਰ ਪਾਸੇ ਸੋਹਣਾ ਸ਼ੁਰੂ ਕਰਤਾ ਵੀ ਝੰਡਾ ਹੀ ਆ ਇਕੱਲਾ ਕਿ ਝੰਡੇ ਨਾਲ ਡੰਡਾ ਵੀ ਕਿਤੇ ਰੱਖਿਆ ਹੋਇਆ। ਸੋ ਇਹ ਤਾਂ ਹੁਣ ਇੱਕ ਜ਼ਮਾਨਾ ਸੀ ਨਾ ਕਿ ਵੀ ਉਹ ਇਹ ਜੋਕ ਕਰਦੇ ਹੁੰਦੇ ਸੀ ਹਿੰਦੂ। ਸਾਡੇ ਵੀ ਸਕੂਲੀ ਪੀਰੀਅਡ, ਖਾਸ ਤੌਰ ਤੇ ਜਿਹੜੇ ਹਿੰਦੂ ਮੈਜੋਰਟੀ ਸਕੂਲਾਂ 'ਚ ਪੜ੍ਹੇ ਨੇ, ਉਹ ਕਹਿੰਦੇ ਸੀ ਜੀ ਉੱਤੇ ਸੰਧੂਰੀ ਝੰਡਾ ਹਿੰਦੂਆਂ ਦਾ, ਸੰਧੂਰੀ ਰੰਗ ਸਾਡਾ, ਹਰਾ ਰੰਗ ਮੁਸਲਮਾਨਾਂ ਦਾ ਤਿਰੰਗੇ 'ਚ, ਚਿੱਟਾ ਰੰਗ ਬੋਧੀਆਂ ਜੈਨੀਆਂ ਦਾ, ਤੇ ਤੁਹਾਡਾ ਕੀ ਹੈ? ਉਹ ਵਿਚਾਰਾ ਜਿਹੜਾ ਬੈਠਾ ਉਹ ਕਹਿੰਦਾ ਜੀ ਜਿਹੜਾ ਝੰਡੇ 'ਚ ਡੰਡਾ ਹੈ ਨਾ ਇਹ ਸਾਡਾ। ਹੁਣ ਹਾਲਾਂਕਿ ਡੰਡਾ ਤਾਂ ਉਹਦੇ ਕੋਲ ਹੀ ਹੁੰਦਾ ਜਿਹਦੇ ਕੋਲ ਪੋਲੀਟੀਕਲ ਪਾਵਰ ਹੋਏ, ਉੱਥੇ ਤਾਂ ਉਹ ਆਪਣਾ ਡੰਡਾ ਵਰਤ ਰਹੇ ਨੇ, ਪਰ ਇੱਥੇ ਉਹਨਾਂ ਨੇ ਜਦੋਂ ਦੇਖਿਆ ਕਿ ਵੀ ਇਹ ਝੰਡਾ ਚੰਬੜਿਆ, ਫਿਰ ਉਹਨਾਂ ਨੇ ਆਲੇ ਦੁਆਲੇ ਦੇਖਿਆ ਪੂਰਾ ਮਸ਼ੀਨਾਂ ਲਾ ਕੇ ਵੀ ਕੋਈ ਡੰਡਾ ਤਾਂ ਨਹੀਂ ਆਇਆ ਹੋਇਆ। ਮਿਸਿਸ ਸਿੰਘ ਇਮੀਡੀਏਟਲੀ ਨੋਟ, ਉਹਨਾਂ ਨੇ ਕਿਹਾ ਜੀ ਹੋ ਗਿਆ। ਫਿਰ ਉਹ ਹੁਣ ਅਰਚਨਾ ਸਿੰਘ ਨੂੰ ਕੋਟ ਕੀਤਾ, ਉਹਨੇ ਕਿਹਾ ਜੀ ਪੁਲਿਸ ਇਜ਼ ਸਰਵੇਲਿੰਗ ਦਾ ਏਰੀਆ to keep us safe
ਵੀ ਹੈਵ ਸਟਰੋਂਗ ਫੇਥ ਇਨ ਪੁਲਿਸ ਅਥਾਰਟੀ। ਉਹ ਕੱਪੜੇ ਦਾ ਝੰਡਾ ਬਈ ਖਾਲਿਸਤਾਨ ਦਾ। ਇਤੋਂ ਤੁਹਾਨੂੰ ਡਰ ਲੱਗਦਾ ਵੀ ਹੁਣ ਹੋ ਸਕਦਾ ਪੁਲਿਸ ਗਾਰਡ ਵੀ ਘਰ ਚ ਬਿਠਾ ਲਈ ਹੋਏ ਕਿ ਵੀ ਸਵੇਰੇ ਸ਼ਾਮ ਜਿਹੜਾ ਉਹ ਪ੍ਰੋਟੈਕਟ ਕਰੇ। ਹੁਣ ਤਾਂ ਇਹਨਾਂ ਨੂੰ ਕਿੰਨੇ ਕੁ ਤਿਰੰਗਿਆਂ ਨੂੰ ਪ੍ਰੋਟੈਕਟ ਕਰਾਓਗੇ ਤੁਸੀਂ। ਔਰ ਇਹ ਅੱਗੋਂ ਪੂਰੀ ਇਹਦੇ ਤੇ ਸਟੋਰੀ ਹੈ। ਉਹਨਾਂ ਨੇ ਕਿਹਾ ਜੀ ਅਜੇ ਤਾਂ 18 ਫਰਵਰੀ ਸੈਚਰਡੇ ਨੂੰ DS ਜੈਸ਼ੰਕਰ, ਫੋਰਨ ਮਿਨਿਸਟਰ ਤੇ ਡਿਪਟੀ ਮਿਨਿਸਟਰ ਵੀ ਮੁਰਲੀਧਰਨ ਉਹ ਵਿਜ਼ਿਟ ਕਰਕੇ ਗਏ ਨੇ ਸਾਰੇ ਨੂੰ। ਔਰ ਇਹ ਜਿਹੜਾ ਇਸ ਤੋਂ ਇਹ ਜ਼ਾਹਰ ਹੈ ਕਿ ਵੀ ਇਹ however the same day just to trouble the Australian Hindu community which shares its religion with Indian ministers, Khalistani goons threatened 2 Hindu temples where they were celebrating their religious festival। ਹੁਣ ਆਪ ਹੀ ਝੂਠ, ਉਹਦੇ ਤੇ ਵੀ ਝੂਠ, ਪਰ ਇਟਸ ਏ ਨਿਊਜ਼ ਆਫ ਕਲੇਸ਼ਰ ਕਿ ਵੀ ਘੱਟੋ ਘੱਟ ਜੇ ਇਹਨਾਂ ਦੇ ਅੰਦਰ ਇਸ ਕਿਸਮ ਦਾ ਇਹਨਾਂ ਨੂੰ ਖੌਫ ਹੈ, ਜੇ ਅਜੇ ਮੁਲਕ ਬਣਿਆ ਨਹੀਂ ਹੈ, ਇੱਕ ਸਾਡਾ ਝੰਡਾ ਉਸ ਤੋਂ ਹੀ ਇੰਨਾ ਖੌਫ ਸਟਰਕ ਦੂਜੇ ਤੀਜੇ ਤੇ ਜਦੋਂ ਸੱਚਮੁੱਚ ਮੁਲਕ ਬਣ ਗਿਆ ਖਾਲਿਸਤਾਨ ਦੀ, ਫਿਰ ਹੋਂਦ ਕਿਸ ਲੈਵਲ ਦੇ ਉੱਤੇ ਦੁਨੀਆ ਦੇ ਵਿੱਚ ਔਰ ਸਰਬੱਤ ਦਾ ਭਲਾ। ਇਹ ਤਾਂ ਇਹਨਾਂ ਦੇ ਕੂੜ ਕਬਾੜ ਨੂੰ ਇੱਕ ਪਾਸੇ ਛੱਡ ਦਈਏ, ਜੋ ਮਰਜ਼ੀ ਇਸ ਕਿਸਮ ਦਾ ਕਰਨ, ਅਸੀਂ ਸਰਬੱਤ ਦੇ ਭਲੇ 'ਚ ਯਕੀਨ ਰੱਖਦੇ ਹਾਂ। ਔਰ ਸਾਡਾ ਦੇਗ ਤੇਗ ਜਗ ਮੈਂ ਦਊ ਚਲੇ, ਦੇਗ ਤੇਗ ਫਤਿਹ ਵੀ ਹੈ, ਕਿਉਂਕਿ ਦੁਨੀਆ 'ਚ ਜਾਂ ਦੇਗ ਹੈ ਇਕਨੋਮਿਕਲ ਪ੍ਰੋਸਪੈਰਿਟੀ ਵੀ ਅਸੀਂ ਦਿਆਂਗੇ, ਔਰ ਨਾਲ ਦੀ ਨਾਲ ਸਾਡੀ ਤੇਗ, ਜਿੱਥੇ ਤੇਗ ਹੈ ਖਾਲਸੇ ਦੀ ਉੱਥੇ ਫਿਰ ਇਹੀ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀਆਂ ਨੇ। ਇਹੀ ਸਾਡੀ ਰਾਇਲ ਸਟੈਂਪ ਦੇ ਉੱਤੇ ਅਲਫਾਜ਼ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਪੀਰੀਅਡ 'ਚ ਵੀ, ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਚ ਵੀ, ਦੇਗੋ ਤੇਗੋ ਫਤਿਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਕਿ ਦੇਗ ਤੇਗ ਫਤਿਹ ਤੇ ਅਟੁੱਟ ਬਖਸ਼ਾਨ ਹਿੰਡਡ ਸਪਲਾਈਜ਼ ਨੁਸਰਤ ਬੇਦਰੰਗ, ਇਹ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀਆਂ। ਤੇ ਇਹ ਇਹਨਾਂ ਨੂੰ ਵੀ ਸੱਦਾ ਹੈ ਕਿ ਭਾਈ ਇਹ ਵੀ ਦੇਗ ਵੀ ਛਕ ਸਕਦੇ ਨੇ ਜਦੋਂ ਵੀ ਚਾਹਣ। ਤੇ ਜੇ ਫਿਰ ਉਹ ਜਿਵੇਂ ਹੈ ਕਿ ਵੀ ਜਿਹੜਾ ਸ਼ਰਧਾ ਨਾਲ ਆਇਆ ਉਹਦੇ ਲਈ ਦੇਗ, ਤੇ ਜਿਹੜਾ ਚੜ ਕੇ ਆਏ ਉਹਦੇ ਲਈ ਤੇਗ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।